अस्सलाम वालेकुम जी। सारे मेरे भैन भरावां दा की हाल है। सारे पिंडां च रहने वाले पंजाबी मेरे भैन भरा सारे उम्मीद करदा कि ठीक ठाक होणगे। अम्मी जी अज पंजाब च रहने वाले पिंडां च रहने वाले अपने धियां पुत्रां नूं कोई पुरानी पिंड दीयां गल्लां याद करवाओ। ਲੈ ਪੁੱਤ ਮੈਂ ਸੁਣਾ ਦਿੰਦੀ ਆ। जी अम्मी जी। ਉਹ ਤੇ ਪਿੰਡਾਂ ਦੇ ਵਿੱਚ ਸਲੂਕ ਮੁਹੱਬਤ ਬਹੁਤ ਸੀਗਾ। जी अम्मी जी। ਇਕੱਠੀਆਂ ਹੋ ਕੇ ਔਰਤਾਂ ਬਹਿੰਦੀਆਂ ਸੀਗੀਆਂ। जी अम्मी जी। ਜਿੱਲੇ ਰੋਟੀ ਪਕਾਉਣੀ ਹੋਵੇ हाँ जी। ਤੇ ਖੁੱਲੇ ਖੁੱਲੀਆਂ ਹਵੇਲੀਆਂ ਹੁੰਦੀਆਂ ਆਏ ਸੀਆਂ, ਹਾਏ ਉੱਥੇ ਤਵੀਆਂ ਗੱਡੀਆਂ ਹੁੰਦੀਆਂ हाय हाय ਸੀਗੀਆਂ हाय हाय। ਤੇ ਇੰਨਾ ਕੁ ਥੜਾ ਬਣਾਇਆ ਆ ਹੁਣ हाँ जी। ਤੇ ਸਾਰੀਆਂ ਨਹੀਂ ਕਿਹੜੇ ਕੁ ਟਾਈਮ ਨਾਲ ਰੋਟੀ ਪਕਾਉਣੀ ਆ। हाँ जी। ਤੇ ਲੈ ਕੋਈ ਨਹੀਂ ਪੱਕਣ ਲੱਗੀ ਤੂੰ ਵੀ 2 ਰੋਟੀਆਂ ਲਾ ਲੈ। अम्मी जी दरख्तां दे थल्ले लाइयां हुंदियां सी तवियां है ना। ਹਾਂ ਦਰਖਤ ਹੁੰਦੇ ਸੀ, ਫੁੱਲੇ ਫੁੱਲੇ ਵਿਹੜੇ ਹੁੰਦੇ ਸੀ, ਹਵੇਲੀਆਂ ਖੁੱਲੀਆਂ ਖੁੱਲੀਆਂ, ਉੱਥੇ ਤਵੀਆਂ ਹੁੰਦੀਆਂ ਸੀ ਦਰਖਤਾਂ ਦੇ ਥੱਲੇ ਤੇ ਸਾਰੀਆਂ ਨੇ ਆ ਜਾਣਾ ਆਟਾ ਚੱਕ ਕੇ। ਤੇ ਪੌਦੇ ਜ਼ਿਮੀਂਦਾਰਾਂ ਦੇ ਨਾ ਗੰਨਿਆਂ ਦਾ ਚੂਰਾ ਬਹੁਤ ਹੁੰਦਾ ਸੀ। अच्छा अम्मी जी। ਉਹ ਲਿਆ ਕੇ ਮਾਰ ਗੱਡਿਆਂ ਦੇ ਗੱਡੇ ਸਿੱਟ ਲੈਣੇ। अच्छा जी ओ पूरी हवेली दे विच जी। ਹਾਂ ਇੱਕ ਥਾਂ ਇੱਕ ਖੁੰਦੇ अच्छा अच्छा अच्छा। ਕੋਈ ਟਾਹਲੀ ਦੀਆਂ ਦਰਖਤਾਂ ਦੀਆਂ ਤਿੰਬੜੀਆਂ ਮਾੜੀਆਂ ਮਾੜੀਆਂ, अच्छा अम्मी ਕੋਈ जी। ਬਰੀਕ ਬਰੀਕ ਲੱਕੜੀਆਂ। वाह वाह सड़वाड़। ਹਾਂ ਸੁਹਾੜ ਨਾ ਕਹਿੰਦੇ ਸੀ ਵੀ ਰੋਟੀ ਕਾਲੀ ਹੋ ਜਾਂਦੀ ਹੈ। अच्छा अच्छा ਸਾਰਾ अच्छा। ਕੁਝ ਹੁੰਦਾ ਸੀ वाह वाह वाह। ਕਿ ਰੋਟੀ ਪਕਾਉਣੀ ਤੇ ਮਾਰ ਇੱਕ ਜਣੀ ਨੇ ਪੇੜੇ ਕਰੀ ਜਾਣੇ हाँ जी। ਤੇ ਇੱਕ ਜਣੀ ਨੇ ਰੋਟੀ ਦਵਾ ਦਾ ਪਕਾ ਕੇ ਉੱਤੇ ਤਵੀ ਦੇ ਪਾਈ ਜਾਣੀ। हाय हाय हाय। ਜਿਲੇ ਪਾਈ ਜਾਣੀ ਦੂਸਰੀ ਨੇ ਫਟਾਫਟ ਉਹ ਨਾ ਦਵਾ ਦਾ ਸੇਕੇ ਨਾਲ एक सामने सेके वाली बैठी हुंदी। ਹਾਂ ਉਹਨੇ ਜਿਹੜੀ ਪੂਰੇ ਸੀ ਨਾ ਉਹਨੇ ਸੇਕੇ ਦੇ ਨਾਲ ਫਟਾਫਟ ਲੱਦੀ ਜਾਣੀ ਰੋਟੀ। वाह वाह वाह। ਲਹਿਰੀ ਲਹਿਰੀ ਰੋਟੀ ਕੋਲਿਆਂ ਦੇ ਉੱਤੇ ਫੁੱਲ ਫੁੱਲ ਕੇ ਰੋਟੀਆਂ। ਫੁੱਲ ਫੁੱਲ ਕੇ ਰੋਟੀਆਂ ਚਿੱਟੀਆਂ ਸਫੈਦ ਅੱਗੇ ਘਰ ਦੇ ਦਾਣੇ ਪਾਲਿਓ ਮਾਸ਼ਾਅੱਲਾ। ਜਿਹੜੇ ਘਰ ਦੀ ਕਣਕ ਹੁੰਦੀ ਆ हाँ जी अम्मी ਕਿ जी। ਮਾਸ਼ਾਅੱਲਾ ਕਣਕਾਂ ਵੀ ਬਹੁਤ ਅੱਛੀਆਂ ਹੁੰਦੀਆਂ ਸੀਗੀਆਂ जी अम्मी जी। ਤੇ ਉਹ ਰੋਟੀਆਂ ਪਕਣੀ ਦੂਸਰੀ ਨੇ ਵੀ ਆ ਜਾਣਾ। हाँ ਇਹ जी। ਕਹਿਣਾ ਮੇਰੀਆਂ ਵੀ 4 ਕੁ ਰੋਟੀਆਂ ਲੈ ਸਾਨੂੰ ਕਿਹੜਾ ਭਾਰ ਲੱਗ ਚੱਲਿਆ। हाँ लिया फड़ा ਲਿਆ ओरे। ਫੜਾ ਫਿਰ। तू की गर्मी अगे बैठना ਅਸੀਂ बैठ ਅਸੀਂ गए। ਹੁਣ ਬੈਠੇ ਸਾਡਾ ਜਿਸਮ ਪਸੀਨੇ ਨਾਲ ਠੰਡਾ ਹੋਇਆ ਆ हाँ जी। ਤੇ ਫਟਾਫਟ ਉਹਦੀਆਂ ਵੀ ਰੋਟੀਆਂ ਫਟਾਫਟ ਪਕਾ ਕੇ ਰੱਖ ਦੇਣੀਆਂ वाह ਤੇ वाह। ਕਹਿਣਾ ਹੁਣ ਲਪੇਟ ਕੇ ਤਾਂ ਫਟਾਫਟ ਚੁੱਪੜ ਲਵੋ। हाँ जी। ਤੇ ਰੋਟੀਆਂ ਪੱਕੀ ਜਾਣੀਆਂ ਮਾਰ ਖੁਸ਼ਬੂ ਆਉਣੀ ਅੱਲਾ ਜਾਣਦਾ ਰੋਟੀਆਂ ਦੀ ਪੁੱਤ ਖੁਸ਼ਬੂ ਆਉਣੀ। आजकल तो खुशबुआं ही खत्म हो गई। ਨਹੀਂ ਨਹੀਂ ਕੋਈ ਖੁਸ਼ਬੂ ਨਹੀਂ ਰੋਟੀ ਦੀ ਆਉਂਦੀ ਕਿ ਮਾਰ ਰਹਿਣ ਕੇ ਲੱਗੀ ਹੋਣੀ ਕਿਤੇ ਇਕੱਠੀਆਂ ਹੋਣੀਆਂ ਜਿੱਦਾਂ ਚਿੜੀਆਂ ਹੁੰਦੀਆਂ ਆ ਇਦਾਂ ਔਰਤਾਂ ਨੇ ਇਕੱਠੀਆਂ ਹੋ ਕੇ ਬੈਠਣਾ ਇੱਕ ਦੂਏ ਦੀ ਦੁੱਖ ਸੁੱਖ ਦੀ ਸਾਂਝੀਆਂ ਹੁੰਦੀਆਂ ਸੀਗੀਆਂ। ਘੜਿਆਂ ਦੇ ਪਾਣੀ ਠੰਡੇ ਹੁੰਦੇ ਸੀਗੇ, ਉੱਤੇ ਪਿਆਲੇ ਹੁੰਦੇ ਸੀਗੇ ਤੇ ਪੁੱਤ ਉੱਥੇ ਬੈਠ ਕੇ ਪਾਣੀ ਵੀ ਪੀ ਜਾਣਾ। अम्मी जी जेड़ी तवी ते रोटियां पाण दी होनी दूसरी ने भज के पानी ले भैणा पानी पी ले। घड़े दा ठंडा पानी पी। ਪਿਲਾਉਣਾ ਸਹੀ ਗੱਲ ਆ। ਉਹਨਾਂ ਨੇ ਫਟਾਫਟ ਕਹਿਣਾ ਲੈ ਭੈਣ ਪਾਣੀ ਪੀ ਲਾ। ਕਹਿਣਾ ਕਿਤੇ ਨੀ ਇੱਥੇ ਆਕੜਾ ਲੱਗਾ। हाय 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 हाय। ਅੰਨ ਪਕਾਉਂਦਿਆਂ ਨੂੰ ਵੀ ਥਿਆ ਲੱਗ ਗਈ ਆ। वाह वाह वाह। ਐਡੀਆਂ ਨਹੀਂ ਅਸੀਂ ਕੱਚੀਆਂ ਕੋਲੀਆਂ ਭੋਰਾ ਨਹੀਂ ਸੀ ਉਹਨਾਂ ਨੂੰ ਥਿਆ ਲੱਗਦੀ। ਇੰਨਾ ਸ਼ੌਕ ਕੰਮ ਕਰਨੇ ਦਾ ਸੀਗਾ ਕਿ ਜਿਹਦੀ ਹੱਦ ਕੋਈ ਨਹੀਂ। ਤੇ ਪੁੱਤ ਹੋਏ ਰੋਟੀਆਂ ਤਈਆਂ ਦੀਆਂ ਤਈਆਂ ਪਕਾ ਕੇ ਮਾਸ਼ਾਅੱਲਾ ਘਰਾਂ ਨੂੰ ਲਈ ਜਾਣੀਆਂ। ਇੰਨਾ ਤਫਾਕ ਸੀ ਕਿ ਜਿਹਦੀ ਹੱਦ ਨਹੀਂ। ਤਦੇ ਅੰਮੀ ਡੇਰਿਆਂ ਤੇ ਜਦੋਂ ਜਾਂਦੀਆਂ ਹੁੰਦੀਆਂ ਸੀ ਜ਼ਿਮੀਂਦਾਰਾਂ ਦੇ ਪਿੱਛੇ ਰੋਟੀਆਂ ਇੰਨੀਆਂ ਨਹੀਂ ਥੱਦੀ ਹੋ ਇਦਾਂ ਹੀ ਜਾਂਦੀ ਸੀ ਹੈ ਨਾ। ਫਿਰ ਪੁੱਤ ਹਾਂਜੀ ਹਾਂਜੀ ਇਦਾਂ ਹੀ ਸੀਗੀ ਰੋਟੀ ਨਾ ਤਵੀ ਦੇ ਉੱਤੇ ਨਾ ਪਕਾ ਕੇ ਫਟਾਫਟ ਇੰਨੀਆਂ ਰੋਟੀਆਂ ਹੋਣੀਆਂ। ਹਾਂਜੀ। ਕਿਸੇ ਦੇ ਝੋਨਾ ਲੱਗਦਾ ਹੋਣਾ, ਹਾਂ ਕਿਸੇ ਦੇ ਕੋਈ ਹੈ ਨਾ ਥ੍ਰੈਸ਼ਰ ਲੱਗੀ ਹੈ, ਥ੍ਰੈਸ਼ਰ ਲੱਗੀ ਹੋਈ ਆ, ਕੋਈ ਗੁੜ ਕੱਢਦੇ ਆ, ਵੇਲਣਾ ਲੱਗਾ ਆ, ਕੋਈ ਖੰਡਾ ਕੱਢਦੇ ਹੁੰਦੇ ਸੀ ਪੁੱਤ। ਹਾਂਜੀ ਖੰਡਾ ਕੱਢਦੇ ਹੁੰਦੇ ਸੀ, ਖੰਡਾ ਕੱਢਦੇ ਆ ਤੇ ਕੋਈ ਤਮਾਕੂ ਗੁੱਡਦੇ ਆ, ਕੋਈ ਆਪਣੇ ਜ਼ਿਮੀਂਦਾਰ ਇਕੱਠੇ ਹੋ ਕੇ ਹਲ ਲਿਓ ਆ। ਹਾਂਜੀ। ਤੇ ਇੰਨੀਆਂ ਰੋਟੀਆਂ ਇਕੱਠੀਆਂ ਹੋ ਕੇ ਮਾਰ ਕੇ ਤੇ ਪਕਾਉਣੀਆਂ ਪਕਾ ਕੇ ਚੋਪੜ ਸਵਾਰ ਕੇ ਤੇ ਅਮੀ ਜੀ ਉਦੋਂ ਜਿਹੜੇ ਹਲ ਵੀ ਸੀ ਇਕੱਠੇ ਚੱਲਦੇ ਹੁੰਦੇ ਸੀ 6-6 ਜੋੜੀਆਂ ਢੱਗਿਆਂ ਦੀਆਂ ਇੱਕੋ ਬਾਣ ਨੂੰ ਬਾਣ ਨਹੀਂ ਹੁੰਦੀਆਂ ਸੀ ਹਨਾ ਅਮੀ ਜੀ। ਪੁੱਤ 5-5 ਹਲ ਜਿਹੜੇ ਸੀਗੇ ਨਾ 6-6 ਹਾਂਜੀ। ਇੱਕ ਦਾ ਮੋਹਰੇ ਹਲ ਹੋਣਾ, ਇੱਕ ਦਾ ਪਿੱਛੇ ਹੋਣਾ, ਇੱਕ ਉਹਦੇ ਪਿੱਛੇ ਹੋਣਾ। ਇੱਕੋ ਹੀ ਵਿੱਚ ਨਾ ਸਾਰੇ ਉਹਨਾਂ ਨੇ ਨਾ ਕਿੱਲਾ ਜ਼ਮੀਨ ਦਾ ਏਦਾਂ ਗੋਲ ਘੇਰੇ 10 ਮਿੰਟਾਂ ਚ ਵਾਹ ਕੇ ਰੱਖ ਦੇਣਾ। ਵਾਹ ਵਾਹ। ਕਿ ਇੰਨੇ ਕੁ ਜ਼ਿਮੀਂਦਾਰ ਅੱਛੇ ਹੁੰਦੇ ਸੀ। ਉਹ ਤੇ ਕਹਿੰਦੇ ਸੀ ਜਿੱਥੇ ਗਊ ਦੇ ਜਾਈ ਦਾ ਗਊ ਦਾ ਬੱਚੇ ਦਾ ਪੈਰ ਪੈ ਜਾਣਾ ਉੱਥੇ ਕਮੀ ਨਾ ਕਦੀ ਵੀ ਰਹੂ। ਵਾਹ 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 ਵਾਹ। ਯਾਨੀ ਕਿ ਢੱਗੇ ਦਾ ਬੱਚੇ ਦਾ ਬੋਲਦ ਦਾ ਢੱਗੇ ਦਾ ਬੱਚਿਆਂ ਦਾ ਢੱਗਿਆਂ ਦਾ ਇੰਨਾ ਖਿਆਲ ਕਰਦੇ ਸੀ ਜਿਹਦੀ ਆਪਣੇ ਪੁੱਤਾਂ ਨਾਲੋਂ ਜ਼ਿਆਦਾ ਕਰਦੇ। ਜੇ ਪੁੱਤ ਕਿਸੇ ਨੇ ਕਹਿਣਾ ਨਾ ਬਿਜਰੀ ਕਾ ਆਪਣਾ ਢੱਗਾ ਦੇ ਦੇ, ਕਹਿਣਾ ਮੈਨੂੰ ਨਾਲ ਲੈ ਚੱਲੀ ਢੱਗਾ ਮੈਂ ਆਪਣਾ ਕੱਲਾ ਨਹੀਂ ਦੇਣਾ ਨਾਲ ਆਪ ਚੱਲ ਜਾਣਾ, ਨਾਲ ਚੱਲ ਜਾਣਾ। ਤੇ ਬੰਦੇ ਥੱਕਦੇ ਨਹੀਂ ਸੀ ਹੁੰਦੇ।
ਤੇ ਔਰਤਾਂ ਵੀ ਨਹੀਂ ਸੀ ਥੱਕਦੀਆਂ। ਔਰਤਾਂ ਵੀ ਨਹੀਂ ਸੀ ਉਹ ਰੋਟੀਆਂ ਪਕਾ, ਅੱਜ ਕੱਲ ਤੇ ਅੰਮੀ ਘਰ ਦੀਆਂ 2-4 ਰੋਟੀਆਂ ਲਾ ਕੇ ਕਹਿੰਦੀ ਅਸੀਂ ਰੋਟੀਆਂ ਪਕਾ ਲਈਆਂ। ਇੱਥੇ ਬਹੁਤ ਜਾਇਕਾ ਵੀ ਤਦੇ ਨਹੀਂ ਰੋਟੀ ਦਾ, ਹਾਏ ਸਾਨੂੰ ਰੋਟੀ ਦਾ ਜਾਇਕਾ ਨਹੀਂ, ਹਾਂਜੀ ਸਾੜ ਕੇ ਰੋਟੀ ਪਕਾਉਣੀ, ਹਾਂਜੀ, ਉਹਨਾਂ ਨੇ ਤਾਂ ਬਿਸਮਿल्लाह ਬਿਸਮਿल्लाह ਅੱਲਾ ਕਿਸਮਤ ਕਰੇ, ਨਾਲ ਪੌਣੇ ਚ ਲਪੇਟੀ ਜਾਣੀਆਂ, ਨਾਲੇ ਫਟਾਫਟ ਇੱਕ ਜਣੀ ਨੇ ਝਾੜੀ ਜਾਣੀ ਰੋਟੀ ਪੋਣੇ ਦੇ ਨਾਲ, ਝਾੜ ਕੇ ਕੋਈ ਪਰੇਥਣ ਨਾ ਲਗਾਇਆ ਹੋਵੇ, ਹਾਂਜੀ ਤੇ ਝਾੜ ਕੇ ਰੱਖੀ ਸੇਕੇ ਨਾਲ ਸੇਕ ਕੇ ਫਲਾ ਕੇ ਤੇ ਫਿਰ ਉਹ ਝਾੜ ਕੇ ਤੇ ਫਿਰ ਰੋਟੀਆਂ ਜਿੱਦਾਂ ਹੋਣੀਆਂ ਉਦਾਂ ਫੜਾਈ ਜਾਣੀ, ਇਹ ਲੈ ਜਾ ਤੂੰ ਫਟਾਫਟ ਦੇ ਘਰ ਨਿਆਣੇ ਭੁੱਖੇ ਹੋਊਗੇ। ਅੰਮੀ ਹੁਣ ਇਤਫਾਕ ਨਹੀਂ ਰਿਹਾ, ਹੁਣ ਤੇ ਸਕੇ ਭੈਣ ਭਰਾ ਇਧਰੋਂ ਵਿਆਹ ਹੁੰਦਾ ਇਧਰੋਂ ਜੁਦਾ ਹੋ ਜਾਂਦੇ ਆ। ਹਾਂ ਜੁਦਾ ਹੋ ਜਾਂਦੇ, ਵਾਕਿਆ ਗੱਲ ਠੀਕ ਅੰਮੀ ਉਹ ਦੇਖੋ ਅਗਰ 4 ਫੈਮਲੀਆਂ 4 ਭਰਾ ਇਕੱਠੇ ਰਹਿੰਦੇ ਸੀ ਖਰਚੇ ਵੀ ਘੱਟ ਸੀਗੇ। ਹਾਂਜੀ ਤੇ ਜੇ ਅੰਮੀ ਕਹਿੰਦੇ ਕੋਈ ਨੋ ਨਾ ਆਪਣੇ ਬੰਦੇ ਨੂੰ ਲੈ ਕੇ ਜੁਦਾ ਹੋ ਜਾਂਦੀ ਸੀ, ਕਹਿੰਦੇ ਉਹਨੂੰ ਬੜਾ ਬੁਰਾ ਜਾਣਿਆ ਜਾਂਦਾ ਸੀ। ਹਾਂਜੀ ਇਦਾਂ ਹੀ ਸੀ, ਬਹੁਤ ਇਦਾਂ ਹੀ। ਬਹੁਤ ਵਜ੍ਹਾ ਕੀ ਸੀ ਕਿ ਹੁਣ ਕਹਿੰਦੀਆਂ ਕਿ ਬੱਖ ਨੀ ਮਾਏ ਬੱਖ ਮੇਰੀ ਰਾਤ ਨੂੰ ਨਾ ਲੱਗੇ ਅੱਖ, ਹਾਂ ਕਿ ਅਸੀਂ ਵੱਖਰੀਆਂ ਹੋਣਾ, ਪੁੱਤ ਸਾਲਣ ਤਾਂ ਉਹ ਜਿਹੜਾ ਇੱਕ ਵਾਰੀ ਪਕਾਉਣਾ ਉਹ ਸਾਰਿਆਂ ਨੇ ਖਾ ਲੈਣਾ, ਕਿਸੇ ਨੇ ਕੱਟ ਲੈਣਾ, ਕਿਸੇ ਨੇ ਸਬਜ਼ੀ ਕੱਟ ਲੈਣੀ, ਸਾਰਿਆਂ ਨੇ ਰਲ ਕੇ ਹਾਂਡੀ ਬਣ ਜਾਣੀ, ਤੇ ਆਟਾ ਉਹ ਸਾਰਿਆਂ ਨੇ ਗੁੰਨ ਲਿਆ, 2 ਜਣੀਆਂ ਨੇ ਪਰਾਤ ਭਰ ਕੇ, ਕਿਸੇ ਨੇ ਪੇੜੇ ਕਰ ਲਏ, ਕਿਸੇ ਨੇ ਸੇਕ ਰਲ ਕੇ ਕੰਮ ਕਰ ਲਿਆ। ਤੇ ਜਿਹੜੀ ਕੱਲੀਆਂ ਹੁੰਦੀਆਂ ਸੀ, ਕੱਲਾ ਤਾਂ ਹੀ ਇਨਸਾਨ ਕਹਿੰਦੇ ਸੀ, ਕੱਲਾ ਰੁੱਖ ਨਾ ਹੋਵੇ। ਓਏ ਹੋਏ ਹੁਣ ਕਹਿੰਦੇ ਉੱਥੇ ਅਸੀਂ ਧੀ ਵਿਆਹਣੀ ਆ ਜਿੱਥੇ ਕੱਲਾ ਮੁੰਡਾ ਹੁੰਦਾ, ਤੇ ਨਹੀਂ ਤਾਂ ਅੰਮੀ ਕੱਲਾ ਕਰ ਲੈਣੀ ਆ ਨਾ। ਹਾਂਜੀ ਕੱਲਾ ਕਰ ਤੇ ਅੰਮੀ ਜੀ ਇਹ ਕਹਿੰਦੇ ਕਿ ਮੈਂ ਦੁਬਾਰਾ ਤੁਹਾਨੂੰ ਗੱਲ ਯਾਦ ਕਰਾਨਾ ਕਿ ਕਹਿੰਦੇ ਕਿ ਜਦੋਂ ਪਹਿਲੇ ਵਕਤਾਂ 'ਚ ਕੋਈ ਕੱਲਾ ਹੋ ਜਾਂਦਾ ਸੀ ਅਗਰ ਬੰਦਾ ਨਾ, ਤੇ ਉਹਦੀ ਬੁੱਢੀ ਨਹੀਂ ਸੀ ਹੋਣ ਦਿੰਦੀ, ਕਹਿੰਦੀ ਸੀ ਲੋਕਾਂ ਨੇ ਮੈਨੂੰ ਕਹਿਣਾ ਕਿ ਇਹਦੀ ਬੁੱਢੀ ਨੇ ਕੱਲਾ ਕੀਤਾ, ਫਿਰ ਤੂੰ ਲੜਿਆ ਆਪਣੇ ਭਰਾ ਨਾਲ ਤੇ ਜਾ ਕੇ ਮਾਫੀ ਮੰਗ ਕੇ ਆ, ਕਿ ਮੇਰਾ ਨਾਮ ਲੱਗਣਾ। ਹਾਂਜੀ ਉਹ ਤੇ ਇੱਕ ਘਰ ਸੀਗਾ ਤੇ ਉਹਨਾਂ ਦੀ ਬੇਤਫਾਕੀ 7 ਭਰਾ ਸੀ, ਉਹ ਇਕੱਠੇ ਹੀ ਸੀਗੇ ਸਾਰੇ ਜੀ ਅੰਮੀ ਜੀ। 7ਵੇਂ ਨੂੰ 8ਵੇਂ ਨੂੰ ਰਿਸ਼ਤਾ ਹੋਣਾ ਸੀਗਾ। ਹਾਂਜੀ ਉਹਨਾਂ ਨੇ ਜਿਹੜਾ ਕੋਈ ਰਿਸ਼ਤਾ, ਉਹਨਾਂ ਨੇ ਕਿਹਾ ਵੀ ਅਸੀਂ ਅੱਜ ਤਾਈਂ ਇਕੱਠੇ ਰਹੇ ਆ ਤੇ ਇਕੱਠੇ ਹੀ ਰਹਿਣਾ ਆ, ਹਾਂਜੀ ਅਸੀਂ ਵੱਖ ਨਹੀਂ ਹੋਣਾ। ਉਹ ਲੜਕੀ ਜਿਹੜੀ ਕੋਈ ਬਹੁਤੀ ਪਿਆਰੀ ਸੀਗੀ, ਹਾਂਜੀ ਉਹਨਾਂ ਨੇ ਕਿਹਾ ਕਿ ਸਾਡੀ ਲੜਕੀ ਕਿੱਦਾਂ ਗੁਜ਼ਾਰਾ, ਸਾਡੀ ਬੱਚੀ ਕਿੱਦਾਂ ਗੁਜ਼ਾਰਾ ਕਰੂਗੀ, ਪੇਠਾਂ ਦੀਆਂ ਰੋਟੀਆਂ ਕਿੱਦਾਂ ਪਕਾਊਗੀ, ਇਹ ਤਾਂ ਕੰਮ ਨਹੀਂ ਕਰ ਸਕਦੀ। ਤੇ ਲੜਕੀ ਨੇ ਅੱਗਿਓਂ ਕਿਹਾ ਫਿਕਰ ਨਾ ਕਰੋ, ਤੁਸੀਂ ਮੇਰਾ ਨਿਕਾਹ ਕਰਨੇ ਦੀ ਢੇਰ ਕਰੋ, ਛੇਤੀ ਕਰੋ, ਕਿ ਨਿਕਾਹ ਫਟਾਫਟ ਕਰੋ, ਮੈਨੂੰ ਭੇਜੋ, ਤੇ ਵੱਖਰੇ ਕਰਾਉਣਾ ਮੇਰਾ ਹੀ ਕੰਮ। ਅੱਛਾ ਜਿੱਲੇ ਰੋਟੀ ਪਕਾਈ, ਰਾਤ ਨੂੰ ਗਈ, ਸੁਬਾਹ ਹੋਈ ਤੇ ਸਾਰੀਆਂ ਰੋਟੀ ਲੈ ਕੇ ਤੁਰੀਆਂ, ਬੰਦਿਆਂ ਦੀ ਲੱਸੀ ਲੈ ਕੇ ਤੁਰੀਆਂ, ਤੇ ਕਹਿੰਦੀ ਆ ਕਿ ਪਹਿਲਾਂ ਮੈਂ ਵੀ ਜਾਣਾ ਆ। ਅੱਛਾ ਜੀ, ਤੂੰ ਤਾਂ ਰਾਤੀ ਆਈ ਆ ਵਿਆਹੀ, ਤੂੰ ਕੀ ਕਰਨ ਜਾਣਾ? ਕਹਿੰਦੀ ਕਿਉਂ, ਮੇਰਾ ਬੰਦਾ ਨਹੀਂ ਜ਼ਿਮੀਂਦਾਰ? ਅੱਛਾ ਜੀ, ਕੱਲ ਨੂੰ ਵੀ ਮੈਂ ਜਾਣਾ, ਪਰਸੋਂ ਨੂੰ ਵੀ ਮੈਂ ਜਾਣਾ। ਅੱਛਾ ਜੀ, ਬੜੇ ਖੁਸ਼ ਹੋਏ ਤੇ ਚੱਲ ਵੀ ਸਾਡੀ ਬਹੂ ਬੜੀ ਅੱਛੀ ਆ। ਅੱਛਾ ਜੀ, ਤੇ ਤੁਰ ਪਈਆਂ ਨਾਲ, ਨਣਦਾਂ ਤੁਰ ਪਈਆਂ, ਦਰਾਣੀਆਂ ਜਠਾਣੀਆਂ ਤੁਰ ਪਈਆਂ, ਲੈ ਵੀ ਬਹੂ ਵੀ ਬਹੁਤ ਅੱਛੀ ਆ। ਅੱਛਾ ਜੀ, ਅੱਗੇ ਨਾ ਉਹਨਾਂ ਦੇ 7 ਹਾਲ 8 ਬੌਣ, ਉਹ 7 ਭਰਾ ਬਣ, 7 ਭਰਾ ਬੌਣ, ਤੇ ਸਹੁਰਾ ਪਰੇ ਬੈਠਾ ਟਾਲੀ ਥੱਲੇ ਹੁੱਕਾ ਲੈ ਗਿਆ ਮੰਜੇ ਦੇ ਉੱਤੇ, ਵਾਹ ਵਾਹ ਵਾਹ, ਤੇ ਬੈਠਾ, ਤੇ ਉਹ ਗਈਆਂ ਰੋਟੀ ਲੈ ਕੇ, ਉਹ ਹੈਰਾਨ ਜਿਹੇ ਰਹਿ ਗਏ ਵੀ ਜਿਹੜੀ ਹੁਣ ਵਿਆਹ ਕੇ ਲਿਆਂਦੀ, ਦੇਖੋ ਇਹ ਵੀ ਆ ਗਈ ਆ। ਹਾਂਜੀ, ਤੇ ਰੋਟੀ ਰੱਖੀ, ਰੋਟੀ ਰੱਖ ਕੇ ਤਾਂ ਆਪਣੇ ਬੰਦੇ ਨੂੰ ਕਹਿੰਦੀ ਉਰੇ ਆਇਓ, ਮੇਰੀ ਗੱਲ ਸੁਣਿਓ। ਹਾਂਜੀ, ਉਹ ਸਾਰੇ ਹੈਰਾਨ, ਕਹਿੰਦੇ ਜਾ ਸੁਣਿਆ ਗੱਲ। ਅੱਛਾ ਜੀ, ਉਹਦਾ ਪੇ ਵੀ, ਉਹ ਉੱਠੇ ਨਾ, ਸ਼ਰਮਿੰਦੇ ਹੁੰਦੇ ਸੀਗੇ, ਕਦੀ ਔਰਤਾਂ ਨੂੰ ਸਾਹਮਣੇ ਕਦੀ ਬੁਲਾਉਂਦਾ ਨਹੀਂ ਸੀ ਹੁੰਦਾ ਕੋਈ ਵੀ। ਹਾਂਜੀ, ਸ਼ਰਮਿਲੇ ਹੁੰਦੇ ਸੀਗੇ। ਜੀ ਤੇ ਕਹਿੰਦੇ ਜਾ, ਕੋਈ ਗੱਲ ਕਰਨੀ ਹੋਵੇ, ਕੋਈ 100 ਗੱਲ ਹੁੰਦੀ, ਜਾ ਚੱਲਿਆ। ਹਾਂਜੀ, ਬੰਦਾ ਉਹਦਾ ਗਿਆ, ਵਿਚਾਰਾ ਸ਼ਰਮਿੰਦਾ ਹੋਇਆ ਆ, ਤੇ ਉਹਨੇ ਕੰਨ ਦੇ ਨਾਲ ਮੂੰਹ ਲਾਇਆ, ਗੱਲ ਕੋਈ ਵੀ ਨਹੀਂ ਕੀਤੀ। ਅੱਛਾ ਜੀ, ਵਹਿਮ ਪਾਤਾ। ਅੱਛਾ ਜੀ, ਅੱਛਾ, ਉਹਨਾਂ ਨੇ ਕਿਹਾ ਵੀ ਕੀ ਗੱਲ ਕੀਤੀ ਆ? ਉਹਨੇ ਕਿਹਾ ਗੱਲ ਤਾਂ ਮੇਰੇ ਨਾਲ ਕੋਈ ਵੀ ਨਹੀਂ ਕੀਤੀ। ਪੁੱਛ ਛੱਡੇ, ਉਹਨੇ ਨਹੀਂ ਦੱਸਿਆ। ਉਹਨੇ ਗੱਲ ਹੁੰਦੀ ਤਾਂ ਦੱਸਦਾ, ਵਿਚਾਰਾ ਹੁੰਦੀ ਤਾਂ ਵਿਚਾਰਾ ਦੱਸਦਾ। ਉਹਨੇ ਕੀ ਕੀਤਾ, ਭਰਾਵਾਂ ਨੇ ਫੜੀ ਸੋਟੀ, ਫੜ ਕੇ ਭਰਾ ਨੂੰ ਕੁੱਟਣ ਲੱਗ ਪਏ। ਅੱਛਾ ਜੀ, ਕਹਿੰਦੇ ਰਾਤੀ ਆਈ ਆ ਤਾਂ ਹੁਣੇ ਚੋਰੀ ਗੱਲਾਂ ਕਰਨ ਲੱਗ ਪਏ ਆ। ਅੱਛਾ ਜੀ, ਅਸੀਂ ਤਾਂ ਅੱਜ ਤੱਕ ਚੋਰੀ ਨਹੀਂ ਗੱਲ ਕੀਤੀ। ਉਹ ਕਹਿੰਦੇ ਰੱਬ ਦੇ ਵਾਸਤੇ ਪੇ, ਕਹਿੰਦਾ ਜਿਹੜਾ ਸਹੁਰਾ ਬੈਠਾ ਸੀ, ਕਹਿੰਦਾ ਇਹਨਾਂ ਨੂੰ ਵੱਖਰੇ ਕਰ ਦੋ। ਓਹੋ, ਤੇ ਉਹ ਬਹੂ ਕਹਿੰਦੀ ਦੇਖਿਆ, ਕਹਿੰਦੀ ਮੈਂ ਇੱਕ ਰਾਤ ਵਿੱਚ ਵੱਖਰੇ ਕਰਾਤੇ ਨਾ। ਓਏ ਹੋਏ ਹੋਏ, ਕਿ ਅੱਲਾਹ ਤਾਲਾ ਇਦਾਂ ਦੀਆਂ ਤੇ ਬਚਾਵੇ। ਤੇ ਜਿਹੜੀਆਂ ਸਾਡੀਆਂ ਭੈਣਾਂ ਸੁਣ ਰਹੀਆਂ, ਮਾਂ ਦੀਆਂ ਧੀਆਂ ਸੁਣ ਰਹੀਆਂ, ਇਤਫਾਕ ਦੇ ਵਿੱਚ ਬਰਕਤ ਆ, ਭਰਾਵਾਂ ਨੂੰ ਇਕੱਠੇ ਰਹਿਣ ਦਿਆ ਕਰੋ। ਗੱਲ ਇਹ ਆ ਕਿ ਮਾਂ ਪਿਓ ਨੇ ਤੇ ਆਪਣੇ, ਉਹਨਾਂ ਨੂੰ ਤਾਂ ਸਾਰੇ ਬੱਚੇ ਪਿਆਰੇ ਆ। ਹਾਂਜੀ, ਬੱਚੇ, ਤੇ ਉਹ ਕਦੀ ਉਸ ਪੁੱਤਰ ਵੱਲ ਦੇਖਦੇ, ਕਦੀ ਉਸ ਪੁੱਤਰ ਵੱਲ ਦੇਖਦੇ ਆ।
ਬਲਕਿ ਅੱਜ ਕੱਲ ਤੇ ਅੰਮੀ ਦੌਰ ਹੀ ਬਦਲ ਗਿਆ। ਹੁਣ ਕਹਿੰਦੇ ਆ ਕਿ ਮਾਂ ਨੂੰ ਤੂੰ ਰੱਖ, ਪਿਓ ਨੂੰ ਮੈਂ ਰੱਖਦਾ। ਉਹ ਹਾਂਜੀ। ਕਹਿੰਦਾ ਨਹੀਂ, ਤੂੰ ਮਾਂ ਨੂੰ ਰੱਖ ਮੈਂ ਪਿਓ ਨੂੰ ਇੰਨੀ ਦੇਰ ਰੱਖਿਆ, ਹੁਣ ਤੂੰ ਸਾਂਭ। ਹਾਂ ਇਦਾਂ ਹੀ ਬੰਦੇ ਪਾਏ ਹੋਏ ਨਾ। ਹੋ ਅੱਗੇ ਅੰਮੀ ਲੜਾਈਆਂ ਇਹ ਹੁੰਦੀਆਂ ਸੀ ਕਿ ਅਗਰ ਵੱਖਰੇ ਹੋਣਾ ਤੇ ਮਾਂ ਪਿਓ ਨੂੰ ਮੈਂ ਰੱਖਣਾ। ਹਾਂਜੀ ਹਾਂਜੀ। ਤੇ ਗੱਲ ਇਹ ਆ ਕਿ ਸਾਡਾ ਵੀਡੀਓ ਬਣਾਉਣ ਦਾ ਵੀ ਇਹੀ ਮਕਸਦ ਆ ਯਾਰ। ਕਿਸੇ ਵੀ ਗੱਲ ਕਰਦੇ ਹੋਏ ਅਸੀਂ ਇਹੀ ਮਕਸਦ ਹੁੰਦਾ ਕਿ ਆਪਸ 'ਚ ਪਿਆਰ ਰੱਖੋ, ਆਪਸ 'ਚ ਮੁਹੱਬਤਾਂ ਰੱਖੋ, ਇੱਕ ਦੂਸਰੇ ਦੀ ਇੱਜ਼ਤ ਕਰੋ, ਇੱਕ ਦੂਸਰੇ ਦੀ ਕਦਰ ਕਰੋ। ਭਰਾ ਭਰਾਵਾਂ ਦੀਆਂ ਬਾਹਾਂ ਹੁੰਦੇ ਆ ਤੇ ਇੱਕ ਦੂਸਰੇ ਦੀਆਂ ਬਾਹਾਂ ਆਪਸ 'ਚ ਅਲੱਗ ਨਹੀਂ ਹੋਣੀਆਂ ਚਾਹੀਦੀਆਂ ਭਾਈ ਜੀ। ਗੱਲ ਇਹ ਆ ਕਿ ਆ 5 ਉਂਗਲਾਂ ਨਾ ਤੇ ਇਹਨਾਂ ਦੀ ਇਕੱਠੇ ਹੋ ਕੇ ਮੁੱਕਾ ਬਣਦਾ ਆ। ਇਤਫਾਕ ਆ ਤੇ ਸਭ ਕੁਝ ਇਤਫਾਕ ਆ ਤੇ ਸਾਰਾ ਕੁਝ ਆ। ਤੇ ਸਾਡੀ ਵੀਡੀਓ ਇਹ ਚੰਗੀ ਲੱਗੀ ਹੈ ਤੇ ਸਾਰੇ ਮੇਰੇ ਪਿੰਡਾਂ ਵਾਲੇ ਜਿੰਨੇ ਵੀ ਭੈਣ ਭਰਾ ਪੰਜਾਬੀ, ਵੀਡੀਓ ਨੂੰ ਲਾਜ਼ਮੀ ਸ਼ੇਅਰ ਕਰਿਓ। ਔਰ ਇਸ ਤਰ੍ਹਾਂ ਦੀਆਂ ਮਜ਼ੀਦ ਵੀਡੀਓ ਦੇਖਣ ਵਾਸਤੇ ਸਾਨੂੰ ਫਾਲੋ, ਲਾਈਕ, ਕਮੈਂਟ, ਸ਼ੇਅਰ ਜ਼ਰੂਰ ਕਰਿਓ ਤਾਂ ਕਿ ਹੋਰ ਸਾਡੇ ਭਰਾਵਾਂ ਤੱਕ ਵੀ ਇਹ ਵੀਡੀਓ ਪਹੁੰਚ ਜਾਵੇ। ਤੇ ਦੁਆਵਾਂ 'ਚ ਯਾਦ ਰੱਖਿਓ। ਅੱਲਾ ਹਾਫਿਜ਼।